ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਭਾਰਤ ਦੇ ਸਿਆਸੀ ਪਿੜ ਵਿੱਚ ਇੱਕ ਭੁਚਾਲ ਲਿਆਂਦਾ ਹੈ। ਦਿੱਲੀ ਤੱਕ ਅਤੇ ਹੁਣ ਤੱਕ ਕਾਬਜ਼ ਰਹੀ ਕਾਂਗਰਸ ਪਾਰਟੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ ਇੱਕ ਵੀ ਸੀਟ ਵਿੱਚੋਂ ਸਫਲ ਨਹੀਂ ਹੋਈ। ਇੱਥੋਂ ਤੱਕ ਕਿ 70 ਵਿੱਚੋਂ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। 2014 ਦੇ ਵਿੱਚ ਸੱਤਾ ਤੇ ਕਬਜ਼ਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਭਾਰੀ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਹੈ। ਉਸ ਦੇ ਸਿਰਫ 3 ਉਮੀਦਵਾਰ ਹੀ ਕਾਮਯਾਬ ਹੋਏ ਹਨ। ਬੀਜੇਪੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਉਭਾਰੀ ਗਈ ਕਿਰਨ ਬੇਦੀ ਸਮੇਤ ਬੀਜੇਪੀ ਦੇ ਵੱਡੇ ਮਹਾਰਥੀ ਧੂੜ ਵਿੱਚ ਪਲਸਤੇ ਮਾਰ ਰਹੇ ਹਨ। ਬਾਦਲ ਅਕਾਲੀ ਦਲ ਦੇ 4 ਉਮੀਦਵਾਰਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਬਾਦਲ ਸਾਹਿਬ ਹੁਣ ਪੰਜਾਬ ਦੇ ਵਿੱਚ ਆਪਣੀ ਖੈਰ ਮੰਗਣ ਲਈ ਕੋਈ ਹਵਨ ਕਰਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ 4 ਸਿੱਖ ਉਮੀਦਵਾਰ ਜਿਨ੍ਹਾਂ ਦੇ ਵਿੱਚ ਸਰ ਜਰਨੈਲ ਸਿੰਘ ਪੱਤਰਕਾਰ ਵੀ ਸ਼ਾਮਿਲ ਹਨ ਨੇ ਜਿੱਤ ਹਾਸਲ ਕੀਤੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਦੇ ਵਿੱਚ ਪੰਜਾਬ ਦੇ ਕਾਰਰ ਨੇ ਵੀ ਕਾਫੀ ਸਰਗਰਮ ਰੋਲ ਅਦਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਮੌਜੂਦ ਹਨ। ਅਸੀਂ ਇਹਨਾਂ ਨਾਲ ਸਮੇਂ-ਸਮੇਂ TV 84 ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਅੱਜ ਵੀ ਉਹ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਹਨ। ਆਓ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਤਿਹਾਸਿਕ ਜਿੱਤ ਮਿਲੀ ਹੈ, ਇਸ ਲਈ ਅਸੀਂ ਤੁਹਾਨੂੰ TV 84 ਦੇ ਦਰਸ਼ਕਾਂ ਤੇ ਪੂਰੀ ਟੀਮ ਦੇ ਵੱਲੋਂ ਅਸੀਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਥੈਂਕ ਯੂ ਭੈਣ ਜੀ। ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਇਹ ਇਕੱਲਾ ਸਾਡੀਆਂ ਐਫਰਟਸ ਨਾਲ ਹੀ ਹੋਈਆਂ, ਪਰਮਾਤਮਾ ਦੀ ਕਿਰਪਾ ਹੋਈ ਆ। ਬਾਹਰ ਬੈਠੇ ਸਾਰੇ ਭੈਣ ਭਰਾਵਾਂ ਦਾ ਵੀ ਇਹ 'ਚ ਬਹੁਤ ਵੱਡਾ ਯੋਗਦਾਨ ਹੈ ਜੀ। ਤੁਹਾਨੂੰ ਵੀ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ ਵੀਰ ਜੀ। ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਇਮਾਨਦਾਰ ਤੇ ਸਾਫ਼ ਸੁਥਰੀ ਰਾਜਨੀਤਿਕ ਜਿਹੜੀ ਕਰਨ ਵਾਲਿਆਂ ਦਾ ਡਟ ਕੇ ਸਾਥ ਦਿੱਤਾ ਹੈ। ਦਿੱਲੀ ਦੇ ਲੋਕਾਂ ਨੇ ਜਿੱਥੇ ਮੋਦੀ ਤੇ ਭਾਜਪਾ ਦੇ ਹੰਕਾਰ ਨੂੰ ਚਕਨਾਚੂਰ ਕੀਤਾ, ਉੱਥੇ ਸੌਦਾ ਸਾਧ ਵਰਗੇ ਪਖੰਡੀਆਂ ਦਾ ਭੁਲੇਖਾ ਵੀ ਦੂਰ ਕਰ ਦਿੱਤਾ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਾਂ ਆਪਣੀਆਂ ਜੇਬ ਵਿੱਚ ਸਮਝਦੇ ਸਨ। ਤੁਸੀਂ ਓਵਰਆਲ ਆਮ ਆਦਮੀ ਪਾਰਟੀ ਦੇ ਇਸ ਜਿੱਤ ਬਾਰੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਇਹਦਾ ਬੜੀ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਅਸਲ 'ਚ ਸਾਰਾ ਇਹ ਮੁੱਢ ਇਸ ਚੀਜ਼ ਤੋਂ ਵੱਜ ਗਿਆ ਜੀ। ਇੱਕ ਤਾਂ ਕੇਜਰੀਵਾਲ ਦਾ ਜਿਹੜਾ 49 ਦਿਨ ਦੀ ਉੱਥੇ ਕਾਰਕਰਦਗੀ ਸੀ, ਉਹਦਾ ਲੋਕਾਂ ਤੇ ਬੜਾ ਗਹਿਰਾ ਅਸਰ ਸੀ। ਹਾਂਜੀ। ਦੂਜਾ ਜਿਹੜੀ ਮੋਦੀ ਦੀ ਹੰਕਾਰ ਦੀ ਭਾਸ਼ਾ ਸੀ, ਬਿਲਕੁਲ ਉਹ ਲੋਕਾਂ ਨੇ ਪਸੰਦ ਨਹੀਂ ਕੀਤੀ। ਹਾਂਜੀ। ਹੰਕਾਰ ਦੀ ਭਾਸ਼ਾ ਜਿਸ ਕਿਸੇ ਨੇ ਵੀ ਇਸਤੇਮਾਲ ਕੀਤੀ ਹੈ, ਹਾਂਜੀ, ਉਹਦਾ ਇਹੀ ਹਾਲ ਹੋਇਆ। ਹੰਕਾਰ ਦੀ ਭਾਸ਼ਾ ਪਹਿਲਾਂ ਕਾਂਗਰਸ ਉਦੋਂ ਜਿਹੜੀ ਸ਼ੀਲਾ ਦੀਕਸ਼ਿਤ ਸੀ, ਕੌਣ ਕੇਜਰੀਵਾਲ, ਕੈਸਾ ਕੇਜਰੀਵਾਲ, ਉਹ ਕੌਣ ਹੈ, ਮੇਰੇ ਕੋ ਮਾਲੂਮ ਨਹੀਂ ਹੈ ਜੀ, ਉਹ ਇਹੋ ਜਿਹੀਆਂ ਗੱਲਾਂ ਜਦੋਂ ਕਰਦੀ ਸੀ। ਔਰ ਹੁਣ ਜਦੋਂ ਮੋਦੀ ਨੇ ਜੋ ਦੁਨੀਆ ਦਾ ਅਪਮਾਨਜਨਕ ਲਫ਼ਜ਼ ਹੈ ਉਹ ਬੀਜੇਪੀ ਨੇ ਕੇਜਰੀਵਾਲ ਦੇ ਵਿਰੁੱਧ ਵਰਤਿਆ। ਹਾਂਜੀ। ਔਰ ਇਹ ਲੋਕਾਂ ਨੇ ਪਸੰਦ ਨਹੀਂ ਕੀਤਾ ਜੀ। ਉਹਨਾਂ ਦੇ ਕੋਲ ਆਪਣਾ ਕੋਈ ਕੈਂਡੀਡੇਟ ਨਹੀਂ ਸੀ। ਉਹ ਪਲਾਨ ਕਰਕੇ ਕਿਰਨ ਬੇਦੀ ਨੂੰ ਲੈ, ਕਿਰਨ ਬੇਦੀ ਦਾ ਬੜੀ ਐਰੋਗੈਂਟ ਲੇਡੀ ਹੈ ਔਰ ਉਹਨੇ ਜਿਸ ਤਰੀਕੇ ਦੇ ਨਾਲ ਸਾਰੀ ਸਰਵਿਸ ਦੇ ਵਿੱਚ ਉਹ ਕਿਤੇ ਵੀ ਆਪਣੀ ਟੈਨਿਓਰ ਉਹਨੇ ਪੂਰੀ ਨਹੀਂ ਕੀਤੀ। ਹਾਂਜੀ। ਪੜ੍ਹੇ ਲਿਖੇ ਲੋਕਾਂ ਦੇ ਵਕੀਲਾਂ ਤੇ ਉਹਨੇ ਲਾਠੀ ਚਾਰਜ ਕੀਤਾ। ਉਹ ਸਾਰੇ ਲੋਕ ਜਿਹੜੇ ਆ ਉਹ ਸਮਝਦੇ ਸੀਗੇ ਤੇ ਹੁਣ ਵਕਤ ਆ ਇਹਨਾਂ ਦਾ। ਜਦੋਂ ਕੰਪੈਰੀਜ਼ਨ ਕਰਦੇ ਸੀ ਕਿ ਕੇਜਰੀਵਾਲ ਦੇ ਨਾਲ ਕਿਸੇ ਲੀਡਰ ਦਾ ਵੀ ਕੋਈ ਕੰਪੈਰੀਜ਼ਨ ਨਹੀਂ। ਉਹ ਬੜਾ ਡਾਊਨ ਟੂ ਅਰਥ ਬੰਦਾ, ਬੜਾ ਸਿੰਪਲ ਆਦਮੀ ਹੈ, ਇੰਟੈਲੀਜੈਂਟ ਹੈ, ਮਿਹਨਤੀ ਆ, ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ। ਔਰ ਜੀ ਉਹਨੇ ਜੋ ਵੀ ਲੋਕਾਂ ਨਾਲ ਗੱਲਾਂ ਕੀਤੀਆਂ, ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕੀਤਾ ਕਿ ਬੀਜੇਪੀ ਨੂੰ ਤੇ ਸਰਕਾਰ ਲੋਕਾਂ ਦਿੱਤੀ ਸੀ, ਪਰ ਉਹਨੇ 8 ਮਹੀਨਿਆਂ ਦੇ ਵਿੱਚ ਸਵਾਏ ਆਪਣਾ ਆਪ ਪ੍ਰਮੋਟ ਕਰਨ ਲਈ ਕਦੀ ਕਿਸੇ ਮੁਲਕ ਚ ਚਲਾ ਗਿਆ, ਕਦੀ ਕਿਤੇ ਚਲਾ ਗਿਆ, ਕਦੀ ਉਹਨੇ 15 ਲੱਖ ਦਾ 10 ਲੱਖ ਦਾ ਸੂਟ ਪਾ ਲਿਆ। ਹਾਂਜੀ। ਉਹ ਆਪਣੇ ਆਪ ਨੂੰ ਪ੍ਰਮੋਟ ਕਰਦਾ ਰਿਹਾ। ਉਹਨੇ ਪਬਲਿਕ ਵਾਸਤੇ ਕੁਛ ਨਹੀਂ ਕੀਤਾ। ਝੂਠੇ ਵਾਅਦੇ ਕੀਤੇ ਸੀਗੇ ਚੰਗੇ ਦਿਨ ਆਉਣਗੇ, 15 ਲੱਖ ਲੋਕਾਂ ਦੇ ਖਾਤੇ ਚ ਆਊਗਾ ਜੀ। ਉਹ ਸਾਰੀਆਂ ਗੱਲਾਂ ਜਦੋਂ ਮਿਜ਼ਰੇਬਲੀ ਫੇਲ ਹੋਈਆਂ, ਕੇਜਰੀਵਾਲ ਸਾਹਿਬ ਜਾਂ ਲੋਕਾਂ ਨੇ ਵਿਸ਼ਵਾਸ ਕੀਤਾ ਕਿ 49 ਦਿਨ ਚ ਜਦੋਂ ਇਹਦੇ ਕੋਲ ਕੋਈ ਬਹੁਮਤ ਨਹੀਂ ਸੀ, ਦੂਜਾ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਥੋੜਾ ਸਮਾਂ ਇਹਨੂੰ ਮਿਲਿਆ ਸੀ, ਤਾਂ ਉਹਦੇ ਵਿੱਚ ਵੀ ਇਹਨੇ ਇੰਨਾ ਕੰਮ ਕਰ ਦਿੱਤਾ ਜੇ ਇਹਨੂੰ ਅਸੀਂ ਵੱਖਰਾ ਮੈਂਡੇਟ ਦਿੱਤਾ ਤੇ ਸਾਡੇ ਵਾਸਤੇ ਬਹੁਤ ਕੁਝ ਕਰ ਸਕਦਾ ਜੀ। ਬਿਲਕੁਲ ਇਹੀ ਕਾਰਨ ਬਣਿਆ ਦਿੱਲੀ ਦੀ ਜਿੱਤ ਦਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਇਸ ਜਿੱਤ ਦਾ ਭਾਰਤ ਦੇ ਸਿਆਸਤ ਦੇ ਭਵਿੱਖ ਦੇ ਉੱਪਰ ਕੀ ਅਸਰ ਪਵੇਗਾ? ਇਹ ਟਰਨਿੰਗ ਪੁਆਇੰਟ ਹੈ ਜੀ ਦੇਸ਼ ਦੀ ਸਿਆਸਤ ਦਾ। ਹਾਂਜੀ। ਇਹਦੇ ਤੋਂ ਪਹਿਲਾਂ ਜਿਸ ਤਰ੍ਹਾਂ RSS ਤੇ ਬੀਜੇਪੀ ਜਿੰਨੀ ਹੰਕਾਰ ਦੀ ਭਾਸ਼ਾ ਅਮਿਤ ਸ਼ਾਹ ਨੇ ਤੇ ਇਹਨੇ
ਮੋਦੀ ਨੇ ਇਸਤੇਮਾਲ ਕੀਤੀ ਹੈ ਜੀ, ਉਹਦੇ ਤੋਂ ਲੋਕਾਂ ਨੂੰ ਲੋਕ ਉਹਦੇ ਤੋਂ ਦੁਖੀ ਸੀ, ਨਾਪਸੰਦ ਕਰਦੇ ਸੀ। ਹਾਂਜੀ, ਔਰ ਇਸ ਮੈਂਡਰ ਨੇ ਸਾਰੇ ਦੇਸ਼ ਨੂੰ ਇੱਕ ਸੰਦੇਸ਼ਾ ਦੇ ਦਿੱਤਾ ਕਿ ਹੁਣ ਵਕਤ ਆ ਗਿਆ ਕਿ ਇਮਾਨਦਾਰ ਲੀਡਰਾਂ ਨੂੰ ਲੋਕ ਪਸੰਦ ਕਰਨਗੇ। ਉਹੀ ਲੀਡਰ ਜਿਹੜਾ ਲੋਕਾਂ 'ਚ ਕਹਿਣੀ ਕਥਨੀ ਦਾ ਪੂਰਾ ਹੋਵੇਗਾ, ਉਹਦਾ ਭਵਿੱਖ ਆ। ਜਿਹੜੀਆਂ ਗੱਲਾਂ ਬਾਤਾਂ ਦੇ ਨਾਲ ਲੋਕਾਂ ਨੂੰ ਹੁਣ ਨਹੀਂ ਪਤਿਆ ਜਾ ਸਕਦਾ, ਉਹ ਵਕਤ ਜਾ ਚੁੱਕਾ ਹੈ। ਔਰ ਨਾਲ ਇਹ ਮੈਸੇਜ ਗਿਆ ਕਿ ਜਾਤ ਪਾਤ ਦੀ ਜਿਹੜੀ ਸਿਆਸਤ ਆ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਕਿ ਜਾਤਾਂ ਨੇ ਲੋਕਾਂ ਨੂੰ ਭੁੱਖੇ ਢਿੱਡ ਨੂੰ ਰੋਟੀ ਨਹੀਂ ਦੇਣੀ, ਜਾਤ ਡਿਵੈਲਪਮੈਂਟ ਕੰਮ ਨਹੀਂ ਕਰਨੀ ਹੈ, ਇਮਾਨਦਾਰੀ ਨਹੀਂ ਕਰਨੀ ਹੈ। ਹਾਂਜੀ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਇਲੈਕਸ਼ਨ ਨੇ ਇਹ ਟਰਨਿੰਗ ਪੁਆਇੰਟ ਆ ਦੇਸ਼ ਦੀ ਸਿਆਸਤ ਵਿੱਚ। ਤੁਸੀਂ ਦੇਖਿਆ ਹੋਊਗਾ ਜੇ ਕੱਲ ਇੰਨਾ ਵੱਡਾ ਮੈਂਡੇਟ ਨਾ ਮਿਲਦਾ ਤੇ ਮੇਰਾ ਖਿਆਲ ਨਤੀਸ਼ ਨੂੰ ਇਹਨਾਂ ਬਿਹਾਰ 'ਚ ਤੰਗ ਕਰਨਾ ਸੀ ਜੀ। ਜੇ ਇੰਨਾ ਵੱਡਾ ਮੈਂਡੇਟ ਨਾ ਮਿਲਦਾ ਮਮਤਾ ਬੈਨਰਜੀ ਨੂੰ ਉੱਥੇ ਬੰਗਾਲ 'ਚ ਤੰਗ ਕਰਨਾ ਸੀ, ਜਿਸ ਪਾਸੇ ਤੁਰੇ ਹੋਏ ਸੀ ਇਹ ਇੰਟੈਲੀਜੈਂਸ ਏਜੰਸੀਆਂ ਦਾ ਸਹਾਰਾ ਲੈ ਕੇ ਜਿੱਦਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਸੀ, ਉਹ ਸਾਰਾ ਕੁਝ ਕੱਲ ਸਟਾਪ ਹੋ ਗਿਆ। ਹਾਂਜੀ, ਔਰ ਇਹ ਦੇਸ਼ ਦੀ ਸਿਆਸਤ ਨੂੰ ਇੱਕ ਨਵਾਂ ਇਹਨਾਂ ਨੇ ਰਸਤਾ ਦੇ ਦਿੱਤਾ ਜੀ। ਔਰ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਦੇਸ਼ ਦੇ ਚੰਗੇ ਦਿਨ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਬਾਦਲ ਅਕਾਲੀ ਦਲ ਦੇ ਚਾਰੋਂ ਉਮੀਦਵਾਰ ਹਾਰੇ ਹਨ ਤੇ ਬੀਜੇਪੀ ਦੀ ਪੂਰੀ ਫੂਕ ਨਿਕਲ ਗਈ ਹੈ, ਜਿਸ ਤਰ੍ਹਾਂ ਹੁਣ ਬਾਦਲ ਅਕਾਲੀ ਦਲ ਕਹਿੰਦੇ ਕਿ ਡਜ਼ਨਟ ਮੈਟਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿੱਤੀ ਹੈ ਪਰ ਇਸ ਦਾ ਪੰਜਾਬ ਦੇ ਵਿੱਚ ਕੋਈ ਅਸਰ ਨਹੀਂ ਹੋਵੇਗਾ, ਤੁਹਾਨੂੰ ਕੀ ਲੱਗਦਾ ਇਸ ਦਾ ਪੰਜਾਬ ਦੇ ਵਿੱਚ ਕੀ ਫਿਊਚਰ ਹੋਵੇਗਾ, ਕੀ ਅਸਰ ਪਵੇਗਾ? ਦੇਖੋ, ਦਿੱਲੀ ਦੇ ਵਿੱਚ ਬਾਦਲ ਹੋਣੀ ਦੋਵੇਂ ਬਾਪ ਬੇਟੇ ਨੇ, ਕੈਂਡੀਡੇਟ ਵੀ ਇਹਨਾਂ ਦਾ ਬਹੁਤ ਅਮੀਰ ਸੀ, ਬੜਾ ਇਹਨਾਂ ਨੇ ਇੱਥੇ ਜ਼ੋਰ ਲਾਇਆ ਜੀ। ਤੇ ਲੋਕਾਂ ਨੇ ਇਹਨਾਂ ਦੀ ਕੋਈ ਨਹੀਂ ਸੁਣੀ, ਲੋਕ ਇਹਨਾਂ ਤੋਂ ਪੰਜਾਬ ਦੇ ਵਿੱਚ ਮੁਕਤੀ ਚਾਹੁੰਦੇ ਆ ਜੀ। ਕੱਲ ਮੈਨੂੰ ਜੀ ਪੰਜਾਬੀ ਵਾਲੇ ਬੰਦੇ ਪੁੱਛ ਰਹੇ ਸੀਗੇ ਵੀ ਇਹਨਾਂ ਨੂੰ ਬੀਜੇਪੀ ਨੇ ਸੱਦਿਆ ਨਹੀਂ, ਬੀਜੇਪੀ ਨੇ ਕਿਸੇ ਫੰਕਸ਼ਨ 'ਚ ਨਹੀਂ ਇਹਨਾਂ ਨੂੰ ਦੋ ਬਾਪ ਬੇਟੇ ਨੂੰ ਸੱਦਿਆ। ਮੈਂ ਕਿਹਾ ਉਹਨਾਂ ਦੇ ਇਸ ਕਰਕੇ ਨਹੀਂ ਸੱਦਿਆ ਕਿ ਮੋਦੀ ਤਾਂ ਖੁਦ ਇਹਨਾਂ ਦੇ ਨਸ਼ਿਆਂ ਦੇ ਉਲਟ ਬੋਲ ਚੁੱਕਾ ਹਾਂਜੀ ਕਿ ਨਸ਼ੇ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ। ਮੈਂ ਕਿਹਾ ਜੇ ਕਿਤੇ ਉਹਨਾਂ ਦੀਆਂ ਸੀਟਾਂ ਤੇ ਜਾਂਦੇ ਤੇ ਜਿਹੜਾ ਮਾਰਜਨ ਹਾਰਨ ਦਾ ਜਿਹੜਾ 10,000 ਨਾਲ ਹਾਰਿਆ 20,000 ਨਾਲ ਹਾਰਦਾ ਜੀ। ਇਹਦਾ ਅਸਰ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਨਾ ਵੀ ਇਹਦਾ ਅਸਰ ਕਿੰਨਾ ਕੁ ਹੁੰਦਾ ਇਹਨਾਂ ਤੇ। ਹਾਲੀ ਤੇ ਇਹ ਕੁਰਸੀ ਦੇ ਨਸ਼ੇ ਵਿੱਚ ਤੇ ਪੈਸੇ ਦੇ ਵਿੱਚ ਇਹ ਫਸੇ ਹੋਏ ਆ। ਇਹਨਾਂ ਨੂੰ ਜਾਪਦਾ ਵੀ ਸਾਰਾ ਸਭ ਕੁਝ ਅੱਛਾ ਹੀ ਸਾਨੂੰ ਹੋ ਰਿਹਾ, ਕਿਉਂਕਿ ਜਿਹੜਾ ਵੀ ਇਹਨਾਂ ਨੂੰ ਮਿਲਣ ਵਾਲਾ ਬੰਦਾ ਉਹ ਸਾਰਾ ਪਲੀਜ਼ ਕਰਕੇ ਇਹਨਾਂ ਕੋ ਆਪਣੇ ਕੰਮ ਕਾਰ ਕਰਾਉਂਦਾ ਤੇ ਇਹਨਾਂ ਨੂੰ ਜਾਪਦਾ ਵੀ ਸਾਡੇ ਆਲੇ ਦੁਆਲੇ ਸਭ ਕੁਝ ਠੀਕ ਹੈ ਹਾਂਜੀ। ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਇਹਨਾਂ ਦਾ ਲੋਕ, ਮੇਰਾ ਖਿਆਲ ਹੈ ਇਹਨਾਂ ਨੂੰ ਦਿੱਲੀ ਨਾਲੋਂ ਵੀ ਜ਼ਿਆਦਾ ਗੁੱਸਾ ਲੋਕਾਂ ਨੇ ਇਹਨਾਂ ਤੇ ਕੱਢਣਾ ਜੀ ਜੀ। ਕਿਉਂਕਿ ਪੰਜਾਬ ਤੇ ਬਰਬਾਦ ਕਰ ਦਿੱਤਾ ਇਹਨਾਂ ਨੇ ਨਸ਼ਿਆਂ ਚ, ਕਰਪਸ਼ਨ ਚ, ਗੁੰਡਾਗਰਦੀ ਚ, ਕੋਈ ਕਾਨੂੰਨ ਦਾ ਰਾਜ ਨਹੀਂ ਹੈ ਹਾਂਜੀ। ਹਰ ਪਾਸੇ ਹਾਹਾਕਾਰ ਹੈ, ਕੋਈ ਬੰਦਾ ਇੱਥੇ ਭਲਾ ਮਾਨਸ ਆਪਣਾ ਕਾਰੋਬਾਰ ਨਹੀਂ ਖੋਲ ਸਕਦਾ ਜੀ। ਇੱਥੋਂ ਇੰਡਸਟਰੀ ਸ਼ਿਫਟ ਹੋ ਗਈ ਹੈ, ਇੱਥੋਂ ਖੁਦਕੁਸ਼ੀ ਕਰ ਰਹੇ, ਇਹ ਸਾਰੀਆਂ ਗੱਲਾਂ ਨੇ। ਸਟੂਡੈਂਟ ਬਹੁਤ ਪਰੇਸ਼ਾਨ, ਕੋਈ ਜੋਬ ਨਹੀਂ ਕਿਸੇ ਨੂੰ ਮਿਲ ਰਹੀ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਫੇਸ ਕਰਨੀਆਂ ਪੈਣੀਆਂ। ਤੁਸੀਂ ਦੇਖੋਗੇ ਮੈਂ ਤਾਂ ਇਹ ਇੱਥੋਂ ਤੱਕ ਕਹਿੰਦਾ ਹੁੰਦਾ ਵੀ ਇਹਨਾਂ ਨੂੰ ਇਲੈਕਸ਼ਨ ਜਿਹੜੀ ਹੈ ਨਾ ਆਉਣ ਵਾਲੀ ਬਹੁਤ ਮਹਿੰਗੀ ਪੈਣੀ ਹੈ, ਕਿਉਂਕਿ ਇਹਨਾਂ ਨੇ ਲੋਕਾਂ ਨੂੰ ਬਹੁਤ ਲੋਕਾਂ ਦੀਆਂ ਬੇਇੱਜ਼ਤੀਆਂ ਕਰਾਈਆਂ ਨੇ। ਇਹਨਾਂ ਨੇ ਜਿਹੜਾ ਸਮਾਂ ਕੱਢਿਆ ਉਹ ਪੁਲਿਸ ਦੇ ਡੰਡੇ ਦੇ ਨਾਲ ਕੱਢਿਆ ਹਾਂਜੀ। ਤੇ ਜਦੋਂ ਇਲੈਕਸ਼ਨ ਆਉਣੀ ਉਦੋਂ ਪੁਲਿਸ ਇਹਨਾਂ ਦੇ ਨਾਲ ਨਹੀਂ ਹੋਣੀ ਜੀ। ਇਸ ਕਰਕੇ ਇਹਨਾਂ ਨੂੰ ਇਲੈਕਸ਼ਨ ਜਿੱਤਣਾ ਹਾਰਨਾ ਬਹੁਤ ਦੂਰ ਦੀ, ਇਲੈਕਸ਼ਨ ਲੜਨੀ ਇਹਨਾਂ ਨੂੰ ਬਹੁਤ ਔਖੀ ਹੋ ਜਾਣੀ ਹਾਂਜੀ ਜੀ। ਤੇ ਵੀਰ ਜੀ, ਇਸ ਤਰ੍ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਸਿੱਖ ਨੁਕਤਾ ਨਿਗਾਹ ਤੋਂ ਵੀ ਵੇਖਣਾ ਚਾਹਾਂਗੇ। ਜਿਸ ਤਰ੍ਹਾਂ ਇੱਕ ਅੰਨਾ ਹਜ਼ਾਰੇ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਦ ਓਨਲੀ ਰੀਜ਼ਨ ਬੀਜੇਪੀ ਲਾਸਟ ਦੀਜ਼ ਇਲੈਕਸ਼ਨ, ਕਿ ਬੀਜੇਪੀ ਇਸ ਲਈ ਇਹ ਇਲੈਕਸ਼ਨ ਹਾਰੀ ਹੈ ਬਿਕੋਜ਼ ਜਿਹੜੇ ਉਹਨਾਂ ਨੇ ਪ੍ਰੋਮਿਸਿਸ ਕੀਤੇ ਸੀਗੇ ਉਹਨਾਂ ਤੋਂ ਖੜੀ ਨਹੀਂ ਹੈ। ਜਿਸ ਤੁਸੀਂ ਵੀ ਗੱਲ ਕੀਤੀ ਕਿ ਅੱਛੇ ਦਿਨ ਆਉਣਗੇ, ਪਰ ਕਦੀ ਅੱਛੇ ਦਿਨ ਆਏ ਨਹੀਂ। ਪਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜਾਂ ਫਿਰ ਆਮ ਆਦਮੀ ਪਾਰਟੀ ਨੇ ਵੀ ਸਿੱਖਸ ਨਾਲ ਬਹੁਤ ਸਾਰੇ ਪ੍ਰੋਮਿਸਿਸ ਕੀਤੇ ਸੀ, ਜਿਸ ਤਰ੍ਹਾਂ ਨਵੰਬਰ 84 ਜਿਹੜੀ ਜੈਨੋਸਾਈਡ ਸੀਗੀ, ਜਾਂ ਫਿਰ ਭਾਈ ਵੀਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਕੇਸ ਦੇ ਵਿੱਚ ਵੀ ਉਹਨਾਂ ਨੇ ਪ੍ਰੋਮਿਸਿਸ ਕੀਤੇ ਕਿ ਹੁਣ ਜਿੱਤਣ ਤੋਂ ਬਾਅਦ ਇਹ ਕੇਸਿਸ ਦੇ ਵਿੱਚ ਉਹਨਾਂ ਦੀ ਫਸਟ ਪ੍ਰਾਇੋਰਟੀਜ਼ ਹੋਣਗੇ। ਇਸ ਦੇ ਉੱਪਰ ਤੁਸੀਂ ਕੀ ਵਿਚਾਰ? ਬਿਲਕੁਲ, ਉਹਨਾਂ ਦੀ ਪ੍ਰਾਇੋਰਟੀ ਉਹਨਾਂ ਨੇ ਹਰ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਮੈਂ ਜਦੋਂ ਮੈਨੂੰ ਸਮਾਂ ਮਿਲਿਆ 49 ਦਿਨ ਦਾ ਦੂਜੀਆਂ ਪਾਰਟੀਆਂ ਦੇ ਸਹਿਯੋਗ ਨਾਲ ਵੀ, ਤਾਂ ਮੈਂ ਉਸ ਵੇਲੇ ਵੀ ਬਣਾਈ ਆ ਇਸ ਕਰਕੇ ਮੈਂ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਰਾਂਗਾ। ਔਰ ਬਿਲਕੁਲ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਬੰਦਾ, ਉਹ ਕਿਸੇ ਵੀ ਨਾਲ ਜਾਤੀ ਹੋਵੇ ਜੀ ਉਹ ਉਹਦੇ ਅਗੇਂਸਟ ਆਵਾਜ਼ ਉਠਾਉਂਦਾ। ਔਰ ਸਿੱਖਾਂ ਨੇ ਤਾਂ ਉੱਥੇ ਉਹਦਾ ਸਹਿਯੋਗ ਵੀ ਬਹੁਤ ਦਿੱਤਾ ਜੀ। ਬਿਲਕੁਲ, ਇਸ ਕਰਕੇ ਉਹ ਉਹਨਾਂ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਉਹਦੇ ਮਨ ਤੇ ਅਸਰ ਵੀ ਆ ਔਰ ਜ਼ਰੂਰ ਕਰੂਗਾ, ਮੈਨੂੰ ਪੂਰਾ ਯਕੀਨ ਹੈ ਜੀ। ਕਿਸੇ ਵੀ ਬੰਦੇ ਨਾਲ, ਕਿਸੇ ਵੀ ਮਜ਼ਹਬ ਨਾਲ ਕੋਈ ਜਾਤੀ ਉੱਥੇ ਉਹ ਸਟੈਂਡ ਲੈਂਦਾ। ਹੁਣ ਸਿਆਸਤ ਜਿਹੜੀ ਆ ਉਹ ਜਾਤਾਂ ਪਾਤਾਂ ਤੋਂ ਅੱਗੇ ਜਾ ਚੁੱਕੀ ਆ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਉਹਨਾਂ ਨੇ ਉੱਥੇ ਦਿੱਲੀ 'ਚ ਕਿਹਾ ਉਹ ਉਹਨਾਂ ਨੇ ਕਰਕੇ ਵਿਖਾਉਣਾ ਜੀ।
ਜੀ ਤੇ ਵੀਰ ਜੀ ਅਸੀਂ ਫੇਸਬੁੱਕ ਮੈਸੇजेस ਬਾਰੇ ਵੀ ਤੁਹਾਨੂੰ ਗੱਲਬਾਤ ਕਰਾਂਗੇ, ਪਰ ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਤੁਸੀਂ ਐਲਾਨ ਕੀਤਾ ਹੈ ਕਿ ਤੁਸੀਂ ਮਿਊਨਿਸਪਲ ਦੀਆਂ ਜਾਂ ਅਦਰ ਲੋਕਲ ਲਾਬੀਜ਼ ਦੀਆਂ ਚੋਣਾਂ ਵਿੱਚ ਪਾਰਟਿਸਿਪੇਟ ਨਹੀਂ ਕਰੋਗੇ, ਐਸਾ ਕਿਉਂ? ਹੈਲੋ ਹਾਂਜੀ ਹਾਂਜੀ ਬੇਟਾ। ਹਾਂਜੀ ਵੀਰ ਜੀ ਅਸੀਂ ਗੱਲ ਕਰਨਾ ਚਾਹੁੰਦੇ ਸੀ, ਜਿਸ ਤਰ੍ਹਾਂ ਤੁਸੀਂ ਐਲਾਨ ਕੀਤਾ ਕਿ ਤੁਸੀਂ ਜਿਸ ਮਿਊਨਿਸਪਲ ਦੀਆਂ ਪਾਰਟੀਆਂ ਦੀਆਂ ਜਾਂ ਫਿਰ ਅਦਰ ਬਾਡੀਜ਼ ਦੀ ਚੋਣਾਂ ਦੇ ਵਿੱਚ ਤੁਸੀਂ ਬਿਲਕੁਲ ਪਾਰਟਿਸਿਪੇਟ ਨਹੀਂ ਕਰੋਗੇ, ਐਸਾ ਕਿ ਤੁਸੀਂ ਕਿਉਂ ਐਲਾਨ ਕੀਤਾ? ਬੇਟੇ ਸਾਡੇ ਕੋਲ ਵਕਤ ਨਹੀਂ ਸੀ। ਦੇਖੋ ਅੱਜ 11 ਤਰੀਕ ਹੋ ਗਈ, ਅੱਜ ਲਾਸਟ ਡੇ ਸੀ ਨੋਮੀਨੇਸ਼ਨ ਪੇਪਰ ਦੀ, ਤੇ ਅਸੀਂ ਤੇ ਦਿੱਲੀ ਬੈਠੇ ਹਾਂ। ਹਾਂਜੀ, ਪੰਜਾਬ ਦੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਹੈ ਦਿਨ ਰਾਤ, ਅਸੀਂ ਪਿਛਲੇ 20 ਦਿਨ ਤੋਂ, ਤੇ ਸਾਡੇ ਕੋਲ ਵਕਤ ਹੀ ਹੈ ਨਹੀਂ ਸੀ। ਜੇ ਤਾਂ ਵਕਤ ਹੁੰਦਾ ਤਾਂ ਫਿਰ ਅਸੀਂ ਜ਼ਰੂਰ ਇਲੈਕਸ਼ਨ 'ਚ ਪਾਰਟਿਸਿਪੇਟ ਕਰਦੇ। ਸਾਡੇ ਕੋਲ ਵਕਤ ਹੈ ਨਹੀਂ ਸੀ। ਸਾਡਾ ਪ੍ਰੋਗਰਾਮ ਇਹ ਸੀ ਕਿ ਅਸੀਂ ਮੀਟ ਕਲੀਨ ਇਮਾਨਦਾਰ ਬੰਦਿਆਂ ਨੂੰ ਅੱਗੇ ਲਿਆਉਣਾ, ਉਹ ਇੰਨੀ ਜਲਦੀ ਹੋ ਨਹੀਂ ਸੀ ਸਕਦੀ ਤਿਆਰੀ ਜੀ। ਸਮਾਂ ਘੱਟ ਕਰਕੇ ਅਸੀਂ ਪਾਰਟਿਸਿਪੇਟ ਨਹੀਂ ਕੀਤਾ, ਵਰਨਾ ਅਸੀਂ ਕੋਈ ਗੱਲ ਨਹੀਂ ਜੀ। ਤੇ ਵੀਰ ਜੀ ਹੁਣ ਅਸੀਂ ਕਾਫੀ ਸਾਰੇ ਸਾਡੇ ਫੇਸਬੁੱਕ ਮੈਸੇजेस ਨੇ, ਉਹਨਾਂ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਚਾਹੇ ਜਿੱਦਾਂ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਹਜੇ ਆਮ ਆਦਮੀ ਪਾਰਟੀ ਹੁਣੀ ਸ਼ੁਰੂਆਤ ਹੋਈ ਹੈ, ਹੁਣੀ ਜਿੱਤੀ ਹੈ, ਪਰ ਸਿੱਖਾਂ ਦੇ ਮਸਲੇ ਕਾਫੀ ਬਹੁਤ ਟਾਈਮ ਤੋਂ ਲਟਕ ਰਹੇ ਨੇ, ਚਾਹੇ ਉਹ ਪਾਣੀ ਦਾ ਮਸਲਾ ਹੋਵੇ ਜਾਂ ਫਿਰ ਅਨੰਦਪੁਰ ਸਾਹਿਬ ਦਾ ਮਤੇ ਦਾ ਮਸਲਾ ਹੋਵੇ, ਇਸ ਤਰ੍ਹਾਂ ਐਕਸੈਟਰਾ ਹੋਰ ਵੀ ਬਹੁਤ ਸਾਰੇ ਮਸਲੇ ਨੇ। ਕੀ ਆਮ ਆਦਮੀ ਪਾਰਟੀ ਇਹਨਾਂ ਤੱਕ ਵੀ ਪਹੁੰਚ ਕਰੇਗੀ? ਦੇਖੋ ਬੇਟੇ, ਜਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਪਈਆਂ ਨੇ, ਉਹਨਾਂ ਸਾਰਿਆਂ ਦਾ ਸੋਲੂਸ਼ਨ ਕੱਢਾਂਗੇ, ਕੋਈ ਗੱਲ ਨਹੀਂ। ਅਸੀਂ ਪੰਜਾਬ ਦੇ ਵਿੱਚ ਰਹਿੰਦੇ, ਸਾਨੂੰ ਸਾਰਾ ਪਤਾ ਕਿਹੜੇ ਕਿਹੜੇ ਮਸਲੇ ਕਿੱਥੇ ਉਠਾਉਣੇ ਆ, ਉਹਨਾਂ ਨੂੰ ਕਿਸ ਤਰ੍ਹਾਂ ਸਾਲਵ ਕਰਾਉਣਾ। ਤੁਸੀਂ ਮਸਾ ਚਿੰਤਾ ਨਾ ਕਰੋ, ਸਾਡੇ ਤੇ ਵਿਸ਼ਵਾਸ ਕਰੋ ਜੀ। ਅਸੀਂ ਪੰਜਾਬੀਆਂ ਨੂੰ ਔਰ ਲੋਕਾਂ ਨੂੰ, ਬਾਹਰ ਬੈਠੇ ਵੀਰਾਂ ਨੂੰ ਨਿਰਾਸ਼ ਨਹੀਂ ਕਰਾਂਗੇ ਜੀ। ਤੇ ਵੀਰ ਜੀ ਅਸੀਂ ਹੋਰ ਵੀ ਕੁਐਸਚਨਸ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਪਰ ਜਿਸ ਤਰ੍ਹਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹਰ ਪਾਰਟੀ ਦਾ ਪਹਿਲਾਂ ਹੀ ਕੋਈ ਏਜੰਡਾ ਹੁੰਦਾ ਹੈ, ਜਿਸ ਤਰ੍ਹਾਂ ਸਾਨੂੰ ਬੀਜੇਪੀ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪ੍ਰੋਮਿਸਿਸ ਤੇ ਨਹੀਂ ਖੜੇ, ਜੋ ਵੀ ਪ੍ਰੋਮਿਸਿਸ ਦਿੱਤੇ ਸੀ, ਜਾਂ ਫਿਰ ਮਿਨੋਰਟੀਜ਼ ਨੂੰ ਘੱਟ ਗਿਣਤੀਆਂ ਦੀ ਜਾਤ ਪਾਤ ਦੇ ਵਿੱਚ ਕਿਸ ਤਰ੍ਹਾਂ ਰਾਇਟਸ ਕਰਵਾਉਂਦੇ ਸੀਗੇ, ਜਾਂ ਫਿਰ ਮਿਨੋਰਟੀਜ਼ ਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਸੀ। ਪਰ ਆਮ ਆਦਮੀ ਪਾਰਟੀ ਦਾ ਇਸ ਵੇਲੇ ਏਜੰਡਾ ਕੀ ਹੈ ਫਿਊਚਰ ਦੇ ਵਿੱਚ? ਦੇਖੋ, ਆਮ ਆਦਮੀ ਪਾਰਟੀ ਨੇ ਜੋ ਲੋਕਾਂ ਦਾ ਪ੍ਰੋਮਿਸ ਕੀਤੇ ਆ, ਦਿੱਲੀ ਦੀ ਇਲੈਕਸ਼ਨ ਸੀਗੀ, ਉਹ ਉਹਨਾਂ ਨੇ ਫੁਲਫਿਲ ਕਰਨੇ ਆ ਸਾਰੇ ਜੀ। ਦਿੱਲੀ ਦੇ ਵਿੱਚ 60% ਲੋਕ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਆ ਜੀ, ਜਿਨ੍ਹਾਂ ਦੇ ਕੋਲ ਘਰ ਨਹੀਂ, ਜਿਨ੍ਹਾਂ ਦੇ ਕੋਲ ਟਾਇਲਟ ਨਹੀਂ, ਜਿਨ੍ਹਾਂ ਦੇ ਬੱਚੇ ਚੰਗੇ ਸਕੂਲ 'ਚ ਪੜ੍ਹ ਨਹੀਂ ਸਕਦੇ, ਜਿਨ੍ਹਾਂ ਚੰਗਾ ਇਲਾਜ ਨਹੀਂ ਕਰਵਾ ਸਕਦੇ ਜੀ, ਜਿੱਥੇ ਕੋਈ ਸੜਕ ਨਹੀਂ, ਜਿੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਚੰਗਾ, ਜਿੱਥੇ ਕੋਈ ਬਿਜਲੀ ਦਾ ਚੰਗਾ ਪ੍ਰਬੰਧ ਨਹੀਂ, ਸਾਰੀਆਂ ਉਹਦੀਆਂ ਪ੍ਰਾਇੋਰਟੀ ਨੇ ਫਸਟ ਆਫ ਆਲ। ਹਾਂਜੀ, ਔਰ ਉਹ ਹੋਣਗੀਆਂ ਸਾਰੀਆਂ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਆ, ਉਹ ਪੂਰੇ ਫੁਲਫਿਲ ਕਰਨਗੇ। ਉਹਨਾਂ ਨੇ ਕਿਹਾ ਵੀ ਮੈਂ ਕਾਲਜ ਖੋਲਾਂਗਾ, ਮੈਂ ਵਾਈਫਾਈ ਫਰੀ ਦਿਆਂਗਾ, ਸਾਰਾ ਕੁਝ ਕਰਾਂਗਾ ਉੱਥੇ ਜੀ। ਉਹ ਉਹਨਾਂ ਚੀਜ਼ਾਂ ਤੇ ਕਮਿਟ ਕਰ ਰਹੇ। ਹਾਂਜੀ, ਤੇ ਵੀ ਜਿਸ ਤਰ੍ਹਾਂ ਲਾਈਕ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮ ਨੇ, ਪੰਜਾਬ ਦੇ ਜਿਹੜੇ ਮਸਲੇ ਆ, ਹਾਂਜੀ, ਉਹ ਦਿੱਲੀ ਨਾਲੋਂ ਬਿਲਕੁਲ ਵੱਖਰੇ ਨੇ ਜੀ। ਅਸੀਂ ਆਪਣਾ ਏਜੰਡਾ ਜਿਹੜਾ ਉਹ ਤਿਆਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਉਹਦੇ ਤੇ ਵਰਕ ਕਰਾਂਗੇ ਜੀ। ਤਾਂ ਵੀਰ ਜੀ, ਆਰ ਯੂ ਟ੍ਰਾਈਂਗ ਟੂ ਸੇ ਕਿ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਆਪਣਾ ਏਜੰਡਾ ਹਜੇ ਤੱਕ ਸੈੱਟ ਨਹੀਂ ਕੀਤਾ? ਬਿਕੋਜ਼ ਲਾਈਕ ਸਾਨੂੰ ਇਸ ਚੀਜ਼ ਦੀ ਤਾਂ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਜਿੱਤੀ ਹੈ, ਕਿਉਂਕਿ ਬੀਜੇਪੀ ਦੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹਾਰ ਹੋਈ ਤੇ ਕਾਂਗਰਸ ਦੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹਾਰ ਹੋਈ ਹੈ। ਪਰ ਜਿਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ, ਇਟ ਸ਼ੁੱਡ ਬੀ ਆਲਰੇਡੀ ਡਨ, ਤੁਹਾਡੇ ਏਜੰਡੇ ਆਲਰੇਡੀ ਡਨ ਹੋਣੇ ਚਾਹੀਦੇ ਸੀ ਪੰਜਾਬ ਦੇ ਮਸਲਿਆਂ ਦੇ ਬਾਰੇ, ਕਿਉਂਕਿ ਇੱਕ ਵੀ MP ਨੇ ਪੰਜਾਬ ਦੇ ਮਸਲੇ ਤੇ ਜਾਂ ਸਿੱਖ ਮਸਲਿਆਂ ਉੱਤੇ ਕੋਈ ਵੀ ਗੱਲਬਾਤ ਨਹੀਂ ਕੀਤੀ, ਕੋਈ ਵੀ ਬੋਲਿਆ ਨਹੀਂ ਹੈਗਾ। ਕੀ ਸਿਰਫ ਇਸ ਚੋਣ ਜਿੱਤਣ ਤੱਕ ਹੀ ਸੀਮਤ ਹੈ? ਨਹੀਂ, ਦੱਸਣ ਤੱਕ ਸੀਮਤ ਨਹੀਂ ਬੇਟੇ। ਅਸੀਂ ਸਾਰੇ ਆਪਣੇ ਜਿਹੜੇ ਪੰਜਾਬ ਦਾ ਏਜੰਡਾ ਜਿਹੜਾ ਉਹ ਅਸੀਂ ਸੈੱਟ ਕਰਾਂਗੇ। ਪੰਜਾਬ ਦੇ ਵਿੱਚ ਜੰਗਲ ਦਾ ਰਾਜ ਹੈ, ਵਿਰੋਧੀਆਂ ਨੂੰ ਦਬਾਇਆ ਜਾਂਦਾ, ਝੂਠੇ ਕੇਸ ਬਣਾਏ ਜਾਂਦੇ, ਲੋਕਾਂ ਦੀਆਂ ਜ਼ਮੀਨਾਂ ਜਾਇਦਾਦ ਉੱਤੇ ਕਬਜ਼ੇ ਕੀਤੇ ਜਾਂਦੇ ਆ, ਨਸ਼ੇ ਸਭ ਤੋਂ ਵੱਡਾ ਮੁੱਦਾ ਹੈ, ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹਾਂਜੀ। ਪੰਜਾਬ ਦੇ ਵਿੱਚ ਕੋਈ ਬੰਦਾ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਗਾ, ਇਹ ਸਭ ਤੋਂ ਵੱਡਾ ਮੁੱਦਾ। ਪੰਜਾਬ ਦਾ ਕਿਸਾਨ ਜਿਹੜਾ ਰੀੜ੍ਹ ਦੀ ਹੱਡੀ ਆ, ਉਹ ਖੁਦਕੁਸ਼ੀਆਂ ਕਰ ਰਿਹਾ, ਬੜੀ ਮਾੜੀ ਹਾਲਤ ਆ ਉਹਦੀ ਪੰਜਾਬ ਦੇ ਕਿਸਾਨ ਦੀ ਜੀ। ਇਹ ਸਾਰੇ ਮਸਲੇ ਜਿਹੜੇ ਆ ਅਸੀਂ ਇਹ ਪ੍ਰਾਇੋਰਟੀ ਤੇ ਲੈਣੇ ਔਰ ਇਹਨਾਂ ਨੂੰ ਸੋਲਵ। ਅਸੀਂ ਬਾਦਲ ਵਾਂਗੂ ਗੱਲਾਂ ਨਹੀਂ ਕਰਨੀਆਂ, ਸਾਰੇ ਕੰਮ ਜਿਹੜੇ ਹੋ ਸਕਦੇ ਆ, ਜੇ ਨੀਤ ਚੰਗੀ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਜੀ। ਜੇ ਲੀਡਰਾਂ MLA ਤੇ ਵਜ਼ੀਰਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਵੇ, ਅਸੀਂ ਵੀ ਲੁੱਟਣਾ, ਤੁਸੀਂ ਵੀ ਲੁੱਟੀ ਜਾਓ, ਫਿਰ ਕਿੱਥੋਂ ਮਸਲੇ ਹੱਲ ਹੋਣੇ ਆ ਜੀ? ਬਿਲਕੁਲ, ਅਸੀਂ ਸਾਰੇ ਗਵਰਨਮੈਂਟ ਦੇ ਜਿਹੜੇ ਖਰਚੇ ਆ ਘਟਾਵਾਂਗੇ, ਅਸੀਂ ਜਿਹੜਾ ਸਾਰਾ ਕੁਝ ਅਰੇਂਜ ਕਰਾਂਗੇ, ਸਾਰੀਆਂ ਗੱਲਾਂ। ਹਾਂਜੀ। ਤੇ ਵੀਰ ਜੀ, ਸਾਡਾ ਐਕਚੁਅਲੀ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਆਪਣੇ ਸਵਾਲ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਸਾਨੂੰ ਆਪਣੇ ਸਵਾਲ ਦਾ ਸਿਲਸਿਲਾ ਸ਼ੁਰੂ ਕਰਾਂਗੇ। ਤੇ ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ News TV 84। We'll be right back after a short break.